ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਫਰੀਮਾਰ ਤੋਂ, ਸਰਬਜੀਤ ਸਿੰਘ ਚੋਕਰ ਟਰਲਾਕ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਅਵਤਾਰ ਸਿੰਘ ਤੇ ਰਣਜੀਤ ਕੌਰ ਸਿੱਧੂ ਬੇਕਰਸਫੀਲਡ ਤੋਂ, ਰਣਬੀਰ ਸਿੰਘ ਰਾਣਾ ਜੀ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਫਰੀਮਾਰ ਤੋਂ, ਮਨਜੀਤ ਸਿੰਘ ਸਿੱਧੂ ਜੀ ਫਰੈਜ਼ਨੋ ਤੋਂ ਅਤੇ ਨਵਰਾਜ ਸਿੰਘ ਜੀ। ਇਸ ਸਪਾਂਸਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਦਿਲਪ੍ਰੀਤ, ਧੰਨਵਾਦ, ਬਹੁਤ ਮਿਹਰਬਾਨੀ। ਔਰ ਜੀ ਨਿਗਾਹ ਮਾਰਦੇ ਹਾਂ ਜੀ ਆਲੇ ਦੁਆਲੇ ਦੇ ਉੱਤੇ। ਸਭ ਤੋਂ ਪਹਿਲਾਂ ਜਿਹੜੀ ਸਭ ਤੋਂ ਵੱਡੀ ਜਿਹੜੀ ਦੀ ਖਬਰ ਥੋੜ੍ਹੇ ਪੰਜਾਬ ਦੇ ਵਿੱਚ ਚੱਲ ਰਹੀ ਆ ਜੀ, ਇੱਕ ਬੱਚਾ ਜਿਹੜਾ ਪਲ ਦੇ ਵਿੱਚ ਡਿੱਗਿਆ ਹੋਇਆ 80 ਘੰਟਿਆਂ ਤੋਂ ਉੱਪਰ 82 ਘੰਟਿਆਂ ਤੋਂ ਉੱਪਰ ਦਾ ਜਿਹੜਾ ਉਹ ਸਮਾਂ ਬੀਤ ਚੁੱਕਿਆ ਹੋਇਆ। ਅਜੇ ਤੱਕ ਇਸ ਬੱਚੇ ਨੂੰ ਰੈਸਕਿਊ ਨਹੀਂ ਕੀਤਾ ਜਾ ਸਕਿਆ। ਅੱਜ ਇਹਦਾ ਜਿਹੜਾ ਫਤਿਹਵੀਰ ਆ ਉਹ 2 ਸਾਲ ਦਾ ਹੋਇਆ। ਅੱਜ ਉਹਦਾ ਜਨਮ ਦਿਨ ਵੀ ਹੈ। 10 ਤਰੀਕ ਸਾਡੇ ਇੱਥੇ ਜਿਹੜਾ ਦੀ ਉਹ ਹੋ ਗਈ ਆ। ਹੈਰਾਨੀ ਵਾਲੀ ਗੱਲ ਜਿਹੜੀ ਆ ਸਭ ਤੋਂ ਵੱਡੀ ਇਹ ਆ ਕਿ ਇੱਥੇ ਜਿਹੜੇ ਆਲੇ ਦੁਆਲੇ ਦੇ ਲੋਕ ਜੁਟੇ ਹੋਏ ਆ। ਹਾਲਾਂਕਿ ਜਿਹੜੀ NDRF ਹੈ ਉਹ ਵੀ ਹੁਣ ਮੋਰਚੇ ਦੇ ਉੱਤੇ ਹੈ। ਜਿਹੜੀ ਨੈਸ਼ਨਲ ਡਿਜ਼ਾਸਟਰ ਜਿਹੜੀ ਫੋਰਸ ਹੈ, ਉਹ ਫੌਜ ਨੇ ਵੀ ਜਿਹੜਾ ਜੀ ਉਹ ਪਹਿਲਾਂ ਆਈ ਸੀਗੀ। ਫੌਜ ਦੇ ਕੁਛ ਅਧਿਕਾਰੀ ਉੱਥੇ ਜ਼ਰੂਰ ਮੌਜੂਦ ਨੇ, ਪਰ ਉਹਨਾਂ ਦਾ ਜਿਹੜੀਆਂ ਮਸ਼ੀਨਾਂ ਵਗੈਰਾ ਉਹ ਨਹੀਂ ਉੱਥੇ ਜਿਹੜੀਆਂ ਦੀ ਉਹ ਲੱਗੀਆਂ। ਲੋਕਾਂ ਨੇ ਜਿਹੜਾ ਜੀ ਜਿਹਨਾਂ ਦੀਆਂ JVC ਮਸ਼ੀਨਾਂ ਵਗੈਰਾ ਨੇ ਲਾਈਨਾਂ ਲਾਤੀਆਂ ਲੋਕਾਂ ਨੇ ਜਿਹੜਾ ਦੀ ਉਹ ਲਿਆ ਕੇ। ਪਰ ਸਵਾਲ ਇਹ ਆ ਕਿ JVC ਮਸ਼ੀਨਾਂ ਦੇ ਨਾਲ ਇਹ ਨਹੀਂ ਸੀ ਪੁੱਟਿਆ ਜਾ ਸਕਦਾ। ਇੱਕ ਤਕਨੀਕ ਦੇ ਦੀ ਜ਼ਰੂਰਤ ਹੁੰਦੀ ਆ ਜਿਹਦੇ ਉੱਤੇ ਤੁਰੰਤ ਜਿਹੜਾ ਜੀ ਉਹ ਕੰਮ ਕੀਤਾ ਜਾਂਦਾ ਤਾਂ ਹੋ ਸਕਦਾ ਸੀਗਾ ਕਿ ਇਹਦੇ ਨਤੀਜੇ ਕੁਛ ਹੋਰ ਹੁੰਦੇ। ਅਜੇ ਕੁਛ ਵੀ ਮੈਂ ਜਿੰਨੀ ਦੇਰ ਤੱਕ ਆਫੀਸ਼ੀਅਲੀ ਕੋਈ ਨਹੀਂ ਆਉਂਦੀ ਜਾਣਕਾਰੀ ਉਨੀ ਦੇਰ ਤੱਕ ਕੋਈ ਸ਼ੇਅਰ ਨਹੀਂ ਜਿਹੜੀ ਦੀ ਉਹ ਕਰਨੀ ਕਿ ਕੀ ਹੈ ਉੱਥੇ ਕਿਹੜੇ ਤਰੀਕੇ ਦੇ ਨਾਲ। ਪਰ ਕੁਛ ਸਵਾਲੀਆ ਚਿੰਨ੍ਹ ਜਿਹੜੇ ਬਹੁਤ ਵੱਡੇ ਖੜੇ ਹੋ ਰਹੇ ਨੇ। ਹਰ ਗੱਲ ਦੇ ਉੱਤੇ, ਛੋਟੀ ਛੋਟੀ ਗੱਲ ਦੇ ਉੱਤੇ ਟਵੀਟ ਕਰਨ ਵਾਲੇ ਮੁੱਖ ਮੰਤਰੀ ਹੋਰਾਂ ਤੋਂ ਉਹਨਾਂ ਨੇ ਇਹਦੇ ਬਾਰੇ ਦੇ ਵਿੱਚ ਆਪ ਤਾਂ ਕੀ ਪਹੁੰਚਣਾ ਸੀਗਾ, ਉੱਥੇ ਜਿਹੜਾ ਦੀ ਸਰਕਾਰ ਦਾ ਅਮਲਾ ਫੈਲਾ ਤਾਂ ਕੀ ਪਹੁੰਚਣਾ ਸੀ। ਇੱਕ ਟਵੀਟ ਵੀ ਨਹੀਂ ਸਰਿਆ। 85 ਘੰਟੇ 84 ਘੰਟੇ ਜਿਹੜਾ ਜੀ ਉਹ ਹੋ ਚੁੱਕੇ ਹੋਏ ਨੇ। ਸਰਕਾਰ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਜਿਹੜੀ ਜੀ ਉਹ ਚੱਲ ਰਹੀ ਆ। ਜਿਹੜੇ ਇੱਥੇ ਸਰਤੇ ਵਾਲੇ ਦੇ ਡੇਰੇ ਦੇ ਪ੍ਰੇਮੀ ਨੇ ਉਹ ਪਿਛਲੇ ਜਿਹੜੇ ਵੀ ਕਈ ਘੰਟਿਆਂ ਤੋਂ ਲਗਾਤਾਰ ਉੱਥੇ ਜਿਹੜਾ ਦੀ ਉਹ ਕੰਮ ਕਰ ਰਹੇ ਆ। ਕੁਛ ਵੀ ਹੈ ਇਨਸਾਨੀਅਤ ਦੇ ਨਾਤੇ ਜਿਹੜਾ ਦੀ ਉਹ ਕਰ ਰਹੇ ਆ। ਜਿਹੜੀ ਚੰਗੀ ਚੀਜ਼ ਆ ਉਹਨੂੰ ਚੰਗੀ ਨੂੰ ਚੰਗੀ ਕਹਿ ਦੇਣਾ ਚਾਹੀਦਾ ਹੈ। ਸੰਗਰੂਰ ਜ਼ਿਲ੍ਹੇ ਦਾ ਇਹ ਪਿੰਡ ਹੈ ਜਿੱਥੇ ਇਹ ਸਾਰਾ ਕੁਛ ਜਿਹੜਾ ਚੱਲ ਰਿਹਾ। ਤੇ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਹੀ ਆਉਂਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ। ਅਰਬਾਂ ਰੁਪਈਏ ਦਾ ਬਜਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਨਾ ਕਿਤੇ ਉਹਨਾਂ ਦਾ ਕੋਈ ਅਮਲਾ ਫੈਲਾ ਦਿਸਿਆ, ਨਾ ਉਹ ਆਪ ਦਿਸੇ, ਨਾ ਉਹਨਾਂ ਦੇ ਵੱਲੋਂ ਕੋਈ ਜਿਹੜਾ ਕਿਸੇ ਕਿਸਮ ਦਾ ਜਿਹੜਾ ਸੀ ਉਹ ਬਿਆਨ ਜਾਰੀ ਹੋਇਆ। ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਨਹੀਂ ਕਰ ਸਕਦੀ ਤੇ 10,000 ਤੋਂ ਉੱਪਰ ਇਕੱਠੇ ਹੋਏ ਲੋਕਾਂ ਦੇ ਵਾਸਤੇ ਕੋਈ ਲੰਗਰ ਦਾ ਇੰਤਜ਼ਾਮ ਹੀ ਹੋ ਜਾਂਦਾ। ਆਪ ਤਾਂ ਲੀਡਰਾਂ ਦੀਆਂ ਮਰਗਾਂ ਤੱਕ ਜਿਹੜੇ ਲੰਗਰ ਨੇ ਉਹ SGPC ਦੇ ਵੱਲੋਂ ਜਿਹੜੇ ਉਹ ਚਲੇ ਜਾਂਦੇ ਆ। ਇੱਥੇ ਨਹੀਂ। ਖੈਰ ਲੋਕ ਜਿਹੜੇ ਨੇ ਉਹ ਆਪਣੇ ਤੌਰ ਦੇ ਉੱਤੇ ਲੱਗੇ ਹੋਏ ਨੇ। ਲੋਕ ਉੱਥੇ ਚਾਹ ਵੀ ਬਣਾ ਕੇ ਪਿਆ ਰਹੇ ਆ। ਪਹੁੰਚੇ ਹੋਏ ਲੋਕਾਂ ਨੂੰ ਰੋਟੀ ਦਾ ਇੰਤਜ਼ਾਮ ਵੀ ਜਿਹੜਾ ਦੀ ਉਹ ਕਰ ਰਹੇ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਖੜੇ ਨੇ। ਕੀ ਬਣਦਾ ਕੁਛ ਨਹੀਂ ਜਿਹੜਾ ਦੀ ਉਹ ਕਿਹਾ ਜਾ ਸਕਦਾ। ਰਾਤ ਦੇ ਲੇਟ ਨਾਈਟ ਤੱਕ ਵੀ ਜਿਹੜਾ ਦੀ ਉਹ ਦੇਖਦੇ ਰਹੇ। ਕਹਿੰਦੇ ਜੀ ਐਂਬੂਲੈਂਸ ਤਿਆਰ ਕੀਤੀ ਹੋਈ ਆ। ਸੰਗਰੂਰ ਜਾਊਗਾ ਤਾਂ ਇੰਨਾ ਸਮਾਂ ਲੱਗੂਗਾ, ਲੁਧਿਆਣੇ ਜਾਊਗਾ ਤਾਂ ਇੰਨਾ ਸਮਾਂ ਲੱਗੂਗਾ, ਚੰਡੀਗੜ੍ਹ ਜਾਊਗਾ ਤਾਂ ਇੰਨਾ ਸਮਾਂ ਲੱਗੂਗਾ। ਕੀ ਨਿੱਕੀ ਨਿੱਕੀ ਗੱਲ ਦੇ ਉੱਤੇ ਹੈਲੀਕਾਪਟਰਾਂ ਦੀਆਂ ਝਾਟੀਆਂ ਲੈਣ ਵਾਲੇ ਜਿਹੜੀ ਸਰਕਾਰ ਹੈ ਉਹ ਇੱਕ ਏਅਰ ਲਿਫਟਿੰਗ ਦਾ ਪ੍ਰਬੰਧ ਵੀ ਨਹੀਂ ਸੀ ਕਰ ਸਕਦੀ ਜੇ ਉਸ ਬੱਚੇ ਨੂੰ ਜਿਹੜੇ ਜੀ ਉਹ ਬਚਾਉਣ ਦੀ ਗੱਲ ਜਿਹੜੀ ਹੁੰਦੀ। ਵੱਡੇ ਪਰਿਵਾਰ ਜਿਹੜੇ ਸਿਆਸਤ ਦੇ ਉੱਤੇ ਕਾਬਜ਼ ਨੇ ਉਹਨਾਂ ਦੇ ਵੱਲੋਂ ਇੱਕ ਲਫ਼ਜ਼ ਵੀ ਨਾ ਬੋਲਿਆ ਜਾਣਾ ਇਹ ਠੀਕ ਹੈ। ਗਲਤੀਆਂ ਜਿਹੜੀਆਂ ਉਹ ਲੋਕਾਂ ਦੀਆਂ ਵੀ ਨੇ। ਗਲਤੀ ਇਸ ਪਰਿਵਾਰ ਦੀ ਵੀ ਹੈ ਜਿਹਨੇ ਬੋਰਵੈਲ ਕਿਸੇ ਸਮੇਂ ਢਕਿਆ ਹੋਇਆ ਜ਼ਰੂਰ ਸੀਗਾ, ਹੌਲੀ ਹੌਲੀ ਜਿਹੜਾ ਸੀਗਾ ਜੀ ਉਹ ਪਾਸੇ ਕਰ ਦਿੱਤਾ। ਪਤਾ ਨਹੀਂ ਹੋਰ ਕਿੰਨੇ ਅਜੇ ਬੋਰਵੈਲ ਨੇ
ਯਾਦ ਹੋਣਾ ਜਦੋਂ ਇਹ ਅਸਲ ਦੇ ਵਿੱਚ ਚਰਚਾ ਹੋਣਾ ਸ਼ੁਰੂ ਹੋਇਆ ਸੀ, ਪ੍ਰਿੰਸ ਇੱਕ ਛੋਟਾ ਬੱਚਾ ਡਿੱਗਿਆ ਸੀ, ਉਸ ਗੱਲ ਨੂੰ ਤਾਂ 12-13 ਸਾਲ ਹੋ ਗਏ। ਉਦੋਂ ਬਾਅਦ ਸਰਕਾਰ ਨੇ ਕੋਈ ਪਾਲਿਸੀਜ਼ ਨਾ ਬਣਾਈਆਂ ਕਿ ਇਹ ਬੋਰਵੈਲ ਬੰਦ ਕੀਤੇ ਜਾਣ, ਢਕੇ ਜਾਣ, ਇਹਨਾਂ ਦੀ ਸਿਕਿਉਰਿਟੀ ਕੀ ਆ, ਕੁਛ ਵੀ ਜਿਹੜੀ ਦੀ ਉਹ ਪਾਲਿਸੀ ਨਹੀਂ ਬਣਾਈ। ਕਈ ਪ੍ਰਿੰਸ ਤੇ ਕਈ ਫਤਿਹਵੀਰ ਹੋਰ ਅਜੇ ਡਿੱਗਣ ਦੇ ਵਾਸਤੇ ਜਿਹੜਾ ਦੀ ਉਹ ਤਿਆਰ ਨੇ। ਸੋ ਇਹ ਜੇ ਕਿਹਾ ਜਾਵੇ ਤਾਂ ਇਹ ਸਰਕਾਰਾਂ ਦੀ ਨਲਾਇਕੀ ਜਿਹੜੀ ਆ ਜੀ ਉਹ ਕਹੀ ਜਾ ਸਕਦੀ ਆ ਕਿ ਜੇ ਲੋਕਾਂ ਨੂੰ ਅਜਿਹੇ ਮੁਸ਼ਕਲ ਦੇ ਵਿੱਚ ਕੋਈ ਲੋਕ ਫਸਦੇ ਆ ਤਾਂ ਉਹਦੇ ਵਾਸਤੇ ਸਰਕਾਰ ਦੇ ਕੋਲੇ ਕੀ ਪ੍ਰਬੰਧ ਆ, ਜਿਹੜੀ ਕਿ ਘੂਕ ਸੁੱਤੀ ਪਈ ਆ ਕਿਉਂਕਿ ਜੰਗਲ ਸੜ ਰਿਹਾ, ਨੀਰੋ ਬੰਸਰੀ ਵਜਾਉਣ ਦੇ ਵਿੱਚ ਮਗਨ ਹੈ। ਇਹ ਹਾਲਾਤ ਜਿਹੜੇ ਵੀ ਇੱਥੋਂ ਦੇ ਬਣੇ ਹੋਏ ਆ। ਲਿਖਿਆ ਸੀ ਕਿ ਇਹ ਜਿਹੜਾ ਟੋਏ ਦੇ ਵਿੱਚ ਬੱਚਾ ਨਹੀਂ ਡਿੱਗਿਆ, ਟੋਏ ਦੇ ਵਿੱਚ ਪੰਜਾਬ ਡਿੱਗਿਆ ਪਿਆ, ਇਸ ਵੇਲੇ ਟੋਏ ਦੇ ਵਿੱਚ ਪ੍ਰਸ਼ਾਸਨ ਡਿੱਗਿਆ ਪਿਆ, ਟੋਏ ਦੇ ਵਿੱਚ ਸਰਕਾਰ ਡਿੱਗੀ ਪਈ ਹੈ। ਬੱਚਾ ਤਾਂ ਨਿਕਲ ਆਊਗਾ, ਪ੍ਰਸ਼ਾਸਨ ਤੇ ਸਰਕਾਰਾਂ ਟੋਏ ਦੇ ਵਿੱਚੋਂ ਕਿਵੇਂ ਜਿਹੜੀਆਂ ਉਹ ਨਿਕਲਣਗੀਆਂ, ਇਹ ਬਹੁਤ ਵੱਡਾ ਜਿਹੜਾ ਦੀ ਉਹ ਸਵਾਲ ਖੜਾ ਜੀ। ਪੱਛਮੀ ਬੰਗਾਲ ਦੇ ਉੱਤਰੀ ਜਿਹੜਾ ਦੀ ਹੈਗਾ ਪਰਗਨਾ ਜ਼ਿਲ੍ਹਾ, ਉਹਦੇ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਵਰਕਰਾਂ ਦੇ ਵਿਚਾਲੇ ਜਿਹੜੀਆਂ ਝੜਪਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਟਾਰਟ ਹੋਈਆਂ ਸੀ, ਉਹ ਅਜੇ ਵੀ ਜਾਰੀ ਨੇ। ਤ੍ਰਿਣਮੂਲ ਕਾਂਗਰਸ ਤੇ ਭਾਜਪਾ ਵਰਕਰਾਂ ਦੇ ਵਿਚਾਲੇ ਹੋਈ ਝੜਪ ਦੇ ਵਿੱਚ 8 ਜਣਿਆਂ ਦੇ ਮਾਰੇ ਜਾਣ ਦੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ ਨੇ। ਦੋਵਾਂ ਪਾਰਟੀਆਂ ਦੇ ਸੂਤਰਾਂ ਨੇ ਆਪੋ ਆਪਣੇ ਕਾਰਕੁਨਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ। 3 ਬੰਦਿਆਂ ਦੀਆਂ ਲਾਸ਼ਾਂ ਮਿਲੀਆਂ ਨੇ, ਜਦੋਂ ਕਿ ਕਈ ਅਜੇ ਲਾਪਤਾ ਦੱਸੇ ਜਾਂਦੇ ਨੇ। ਭਾਜਪਾ ਨੇ ਆਪਣੇ 2 ਵਰਕਰਾਂ ਦੀਆਂ ਲਾਸ਼ਾਂ ਕੋਲਕਾਤਾ ਤੋਂ ਜਿਹੜਾ ਜੀ ਨਾਰਥ ਪਰਗਨਾ ਦੇ ਬਸੀਰਹਾਟ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਅਜਿਹਾ ਕਰਨ ਤੋਂ ਰੋਕਿਆ ਔਰ ਲਾਸ਼ਾਂ ਦੀ ਸ਼ਨਾਖਤ ਵੀ ਜਿਹੜੀ ਦੀ ਹੋਈ ਆ। ਭਾਜਪਾ ਦੇ ਸੂਤਰ ਜਿਹੜੇ ਆ ਜੀ ਉਹ ਦਾਅਵਾ ਕਰਦੇ ਆ ਕਿ ਝੜਪ ਦੇ ਦੌਰਾਨ ਤ੍ਰਿਣਮੂਲ ਦੀ ਹਮਾਇਤ ਵਾਲੇ ਵਿਅਕਤੀਆਂ ਨੇ ਉਹਨਾਂ ਦੇ 5 ਕਾਰਕੁਨਾਂ ਨੂੰ ਗੋਲੀ ਮਾਰ ਕੇ ਜਿਹੜਾ ਸੀ ਉਹ ਹਲਾਕ ਕਰ ਦਿੱਤਾ, ਜਦੋਂ ਕਿ 18 ਹੋਰ ਲਾਪਤਾ ਨੇ। ਇਹ ਭਾਜਪਾ ਦਾਅਵਾ ਜਿਹੜਾ ਜੀ ਉਹ ਕਰਦੀ ਆ। ਮੁੱਖ ਮੰਤਰੀ ਨੇ ਜਿਹੜਾ ਦੀ ਉਧਰ ਜਿਹੜਾ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਨੇ, ਉਹਨੇ ਇਹ ਕਿਹਾ ਕਿ ਸੰਦੇਖ ਸਖਲੀ ਅਸੈਂਬਲੀ ਹਲਕੇ ਦੇ ਅਧੀਨ ਆਉਂਦੇ ਹਾਤਗਾਤੀ ਖੇਤਰ ਦੇ ਵਿੱਚ ਖੂਨੀ ਸੰਘਰਸ਼ ਦੇ ਦੌਰਾਨ ਉਹਨਾਂ ਦੇ 3 ਪਾਰਟੀ ਦੇ ਵਰਕਰਾਂ ਦੀ ਜਾਨ ਜਿਹੜੀ ਹੈ ਜੀ ਉਹ ਜਾਂਦੀ ਰਹੀ। ਉਧਰ ਜਿਹੜਾ ਜੀ ਦੋਨੇ ਜਿਹੜੀਆਂ ਪਾਰਟੀਆਂ ਨੇ ਉਹ ਇੱਕ ਦੂਜੇ ਦੇ ਉੱਤੇ ਇਲਜ਼ਾਮ ਜਿਹੜੀਆਂ ਦੀ ਉਹ ਲਾ ਰਹੀਆਂ ਨੇ। ਜਿਹੜੇ ਦੋਨਾਂ ਪਾਰਟੀਆਂ ਦੇ ਵਰਕਰ ਆ ਉਹ ਆਪਸ ਦੇ ਵਿੱਚ ਭਿੜ ਕੇ ਆਪਣੀ ਜਾਨ ਜਿਹੜੀ ਹੈ ਜੀ ਉਹ ਗਵਾ ਰਹੇ ਆ। ਇਹਦੇ ਵਿੱਚ ਕਦੀ ਕਿਸੇ ਨੇਤਾ ਦੀ ਜਾਨ ਨਹੀਂ ਜਾਂਦੀ ਹੁੰਦੀ। ਜੋ ਚੱਲਦਾ ਆਮ ਲੋਕ ਨੇ ਜਿਹੜੇ ਕਿ ਮਰਦੇ ਨੇ, ਔਰ ਇੱਥੇ ਆਮ ਲੋਕ ਲਗਾਤਾਰ ਪੱਛਮੀ ਬੰਗਾਲ ਦੇ ਵਿੱਚ ਜਿਹੜਾ ਦੀ ਉਹ ਮਰ ਰਹੇ ਆ ਔਰ ਇਹਦੇ ਉੱਤੇ ਸਿਆਸਤ ਦੋਵੇਂ ਪਾਰਟੀਆਂ ਜਿਹੜੀਆਂ ਉਹ ਬਰਾਬਰ ਦੀ ਕਰੀ ਜਾ ਰਹੀਆਂ ਨੇ। ਕਠੂਆ ਦੇ ਵਿੱਚ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ ਦੇ ਵਿੱਚ ਜਿਹੜਾ ਪਠਾਨਕੋਟ ਦੇ ਜ਼ਿਲ੍ਹਾ ਤੇ ਸੈਸ਼ਨ ਦੇ ਵਿੱਚ ਚੱਲ ਰਿਹਾ ਜਿਹੜਾ ਕੇਸ ਹੈ, ਇਹਦੇ ਵਾਸਤੇ ਅੱਜ ਦਾ ਦਿਨ ਬੜਾ ਮਹੱਤਵਪੂਰਨ ਹੈ। ਅੰਤਮ ਦੌਰ ਦੀ ਸੁਣਵਾਈ ਤੇ ਬਹਿਸ ਪੂਰੀ ਹੋਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਡਿਸਟ੍ਰਿਕਟ ਸੈਸ਼ਨ ਜੱਜ ਡਾਕਟਰ ਤੇਜਵਿੰਦਰ ਸਿੰਘ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀਗਾ। ਜ਼ਿਲ੍ਹਾ ਤੇ ਸੈਸ਼ਨ ਜੱਜ ਦੇ ਵੱਲੋਂ 7 ਮੁਲਜ਼ਮਾਂ ਦੀ ਮੌਜੂਦਗੀ ਦੇ ਵਿੱਚ ਅੱਜ ਸਵੇਰੇ 11 ਵਜੇ ਦੇ ਕਰੀਬ ਫੈਸਲਾ ਸੁਣਾਏ ਜਾਣ ਦੀ ਸੰਭਾਵਨਾ ਹੈ। ਦੋਵਾਂ ਧਿਰਾਂ ਦੇ ਵਕੀਲ ਅਦਾਲਤ ਦੇ ਵਿੱਚ ਹਾਜ਼ਰ ਰਹਿਣਗੇ। ਫੈਸਲੇ ਨੂੰ ਵੇਖਦਿਆਂ ਡਿਸਟ੍ਰਿਕਟ ਕੋਰਟ ਕੰਪਲੈਕਸ ਦੇ ਵਿੱਚ ਸੁਰੱਖਿਆ ਸਖਤ ਕਰ ਦਿੱਤੀ ਗਈ ਆ। ਅਦਾਲਤ ਕੰਪਲੈਕਸ ਦੇ ਬਾਹਰ ਬੈਰੀਕੇਡ ਲਾਏ ਜਾਣ ਤੋਂ ਇਲਾਵਾ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਵੱਡੀ ਕੀਤੀ ਗਈ ਆ। ਮੁਲਜ਼ਮ ਪੱਖ ਦੇ ਵਕੀਲ ਵਿਨੋਦ ਮਹਾਜਨ ਦਾ ਕਹਿਣਾ ਹੈ ਕਿ ਰੋਜ਼ਾਨਾ ਆਧਾਰ ਤੇ ਕੇਸ ਦੀ ਸੁਣਵਾਈ ਮਗਰੋਂ ਅਦਾਲਤ ਆਪਣਾ ਫੈਸਲਾ ਸੁਣਾਉਣ ਜਾ ਰਹੀ ਆ। ਇਹਦੇ ਸੰਬੰਧੀ ਡਿਸਟ੍ਰਿਕਟ ਜਿਹੜਾ SSP ਨੇ ਜਿਹੜੇ ਦੀ ਉਹਨਾਂ ਨੇ ਇਹ ਕਿਹਾ ਕਿ ਸੰਵੇਦਨਸ਼ੀਲ ਮਾਮਲਾ ਹੋਣ ਕਰਕੇ ਮਨਜ਼ੂਰੀ ਮਿਲਣ ਵਾਲੇ ਲੋਕ ਹੀ ਅਦਾਲਤ ਦੇ ਅੰਦਰ ਜਾ ਸਕਣਗੇ। ਅਦਾਲਤ ਦੇ ਫੇਰੇ ਸੁਰੱਖਿਆ ਜਿਹੜੀ ਆ ਉਹ ਕੀਤੀ ਗਈ ਆ। ਯਾਦ ਹੋਣਾ ਹੈ ਕਿ ਕਠੂਆ ਕਾਂਡ ਦੇ ਵਿੱਚ ਇੱਕ ਮਾਸੂਮ ਬੱਚੀ ਜਿਹੜੀ ਸੀ ਉਹਦੇ ਨਾਲ ਜਬਰ ਜਨਾਹ ਕਰਕੇ ਉਹਦੇ ਕਤਲ ਜਿਹੜਾ ਦੀ ਉਹ ਕਰ ਦਿੱਤਾ ਗਿਆ ਸੀ ਔਰ ਇਸ ਘਿਨਾਉਣੀ ਘਟਨਾ ਨੇ ਸਮੁੱਚੇ ਮੁਲਕ ਨੂੰ ਹਿਲਾ ਕੇ ਜਿਹੜਾ ਦੀ ਉਹ ਰੱਖ ਦਿੱਤਾ ਸੀ, ਖਾਸ ਤੌਰ ਦੇ ਵਿੱਚ ਤੇ ਕਿਉਂਕਿ ਇਹਦੇ ਵਿੱਚ ਇੱਕ ਧਾਰਮਿਕ ਸਥਾਨ ਦੀ ਦੇਖ ਰੇਖ ਕਰਨ ਵਾਲੇ ਜਿਹੜੇ ਦੀ ਉਹ ਸ਼ਾਮਲ ਸੀ। ਇਸ ਕਰਕੇ ਜਿਹੜਾ ਸੀ ਲੋਕਾਂ ਨੇ ਮੂੰਹ 'ਚ ਉਂਗਲਾਂ ਪਾ ਲਈਆਂ ਸੀ ਕਿ ਇਹ
ਕੀ ਬਣ ਗਿਆ, ਉਹਦਾ ਫੈਸਲਾ ਅੱਜ ਜਿਹੜਾ ਜੀ ਉਹ ਆਊਗਾ ਪਠਾਨਕੋਟ ਦੀ ਅਦਾਲਤ ਦਾ। ਔਰ ਇਹ ਕਿਉਂਕਿ ਜਿਹੜੀ ਇੱਕ ਸਮਾਜਿਕ ਕਾਰਕੁਨ ਹੈ ਔਰਤ, ਉਹਦੀ ਜਿਹੜੀ ਸੀ ਅਰਜ਼ੀ ਦੇ ਉੱਤੇ ਇਹ ਕਠੂਏ ਤੋਂ ਜਿਹੜਾ ਸੀ ਤਬਦੀਲ ਕਰਕੇ ਪਠਾਨਕੋਟ ਦੀ ਅਦਾਲਤ ਦੇ ਵਿੱਚ ਮਾਮਲਾ ਲੈ ਆਂਦਾ ਗਿਆ ਸੀਗਾ। ਉਹਦੇ ਕਾਰਨ ਜਿਹੜੇ ਵੀ ਕਿਉਂ ਕੀਤਾ ਗਿਆ ਸੀ, ਕਿਉਂਕਿ ਉੱਥੇ ਪ੍ਰਸ਼ਾਸਨਿਕ ਦਬਾਓ ਜਿਹੜਾ ਉਹ ਸੀਗਾ। ਔਰ ਉਸ ਟਾਈਮ ਉੱਥੇ ਸਰਕਾਰ ਜਿਹੜੀ ਹੈ ਜੀ ਉਹ ਸਭ ਨੂੰ ਪਤਾ ਕਿਹਦੀ ਸੀ। ਹੁਣ ਤਾਂ ਉੱਥੇ ਰਾਸ਼ਟਰਪਤੀ ਰਾਜ ਜਿਹੜਾ ਜੀ ਉਹ ਲੱਗਿਆ ਹੋਇਆ। ਸ਼੍ਰੀ ਹਰਿਮੰਦਰ ਸਾਹਿਬ ਸਮੂਹ ਦੇ ਵਿੱਚੋਂ ਬੱਚੇ ਅਗਵਾ ਕਰਨ ਦੀਆਂ ਵਾਪਰੀਆਂ ਘਟਨਾਵਾਂ ਸ਼ਰਧਾਲੂਆਂ ਦੇ ਉੱਤੇ ਮਾੜਾ ਅਸਰ ਪਾ ਰਹੀਆਂ ਨੇ ਔਰ ਪ੍ਰਬੰਧਕਾਂ ਦੇ ਵਾਸਤੇ ਇਹ ਮਾਮਲਾ ਚਿੰਤਾ ਦਾ ਵਿਸ਼ਾ ਜਿਹੜਾ ਜੀ ਉਹ ਬਣ ਗਿਆ। ਵੀਰਵਾਰ ਨੂੰ, ਜਿਹੜਾ ਪਿਛਲਾ ਵੀਰਵਾਰ ਸੀਗਾ, 8 ਮਹੀਨਿਆਂ ਦੇ ਬੱਚੇ ਅਦਿੱਤਿਆ ਨੂੰ ਅਣਪਛਾਤੀ ਔਰਤ ਚੁੱਕ ਕੇ ਲੈ ਗਈ, ਜਿਹਦੇ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਪ੍ਰਵਾਸੀ ਮਹਿਲਾ ਪੂਜਾ ਆਪਣੇ ਪਤੀ ਦੇ ਨਾਲ ਜਿਹੜਾ ਸੀ 15 ਦਿਨਾਂ ਤੋਂ ਗੁਰੂ ਰਾਮਦਾਸ ਨਿਵਾਸ ਦੇ ਵਿੱਚ ਆਈ ਸੀਗੀ ਔਰ ਇਸੇ ਦੌਰਾਨ ਉਹਦੀ ਇੱਕ ਹੋਰ ਜਿਹੜੀ ਔਰਤ ਸੀ ਉਹਦੇ ਨਾਲ ਨੇੜਤਾ ਹੋ ਗਈ। ਪਹਿਲਾਂ ਇਹ ਜਿਹੜੀ ਸੀ ਉਹ ਔਰਤ ਦੇ ਨਾਲ ਹੀ ਜਿਹੜਾ ਜੀ ਉਹ ਰਹਿਣ ਲੱਗ ਗਈ ਔਰ ਜਦੋਂ ਉਹ ਸਵੇਰੇ ਉੱਠੀ ਤਾਂ ਉਹਦਾ ਬੱਚਾ ਜਿਹੜਾ ਜੀ ਉਹ ਲਾਪਤਾ ਸੀਗਾ। ਜਿਹੜੀ CCTV ਕੈਮਰੇ ਲੱਗੇ ਆ ਉਹਨਾਂ ਦੀ ਫੁਟੇਜ ਤੋਂ ਇਹ ਪਤਾ ਲੱਗਿਆ ਕਿ ਬੱਚੇ ਨੂੰ ਇੱਕ ਮਹਿਲਾ ਜਿਹੜੀ ਸੀ ਉਹ ਚੁੱਕ ਕੇ ਲੈ ਗਈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਪਰ ਅਜੇ ਤੱਕ ਬੱਚਾ ਚੁੱਕਣ ਵਾਲੀ ਔਰਤ ਦੀ ਸ਼ਨਾਖਤ ਜਿਹੜੀ ਆ ਉਹ ਨਹੀਂ ਹੋ ਸਕੀ। ਹਰਿਮੰਦਰ ਸਾਹਿਬ ਦੇ ਜਿਹੜੇ ਮੈਨੇਜਰ ਆ ਉਹ ਕਹਿੰਦਾ ਕਿ ਅਜਿਹੇ ਮਾਮਲੇ ਚਿੰਤਾ ਦਾ ਵਿਸ਼ਾ ਨੇ, ਅਕਸਰ ਚਿੰਤਾ ਹੀ ਪ੍ਰਗਟ ਕੀਤੀ ਜਾਂਦੀ ਹੈ ਤੇ ਉਹ ਅਜਿਹੀਆਂ ਘਟਨਾਵਾਂ ਰੋਕਣ ਲਈ ਸੁਹਿਰਦਤਾ ਦੇ ਨਾਲ ਯਤਨ ਕਰ ਰਹੇ ਆ। ਉਹਨੇ ਇਹ ਵੀ ਗੱਲ ਕਹੀ ਕਿ ਨਿਗਰਾਨੀ ਦੇ ਵਾਸਤੇ CCTV ਕੈਮਰੇ ਲਾਏ ਹੋਏ ਆ ਪਰ ਗੁਰਦੁਆਰੇ ਦੇ ਵਿੱਚ ਆ ਕੇ ਰਹਿਣ ਵਾਲੇ ਅਪਰਾਧੀ ਬਿਰਤੀ ਦੇ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਣਾ ਬਹੁਤ ਔਖਾ ਜਿਹੜਾ ਜੀ ਹੋਇਆ ਪਿਆ। ਜੇ ਅਜਿਹੇ ਲੋਕਾਂ ਨੂੰ ਪ੍ਰਬੰਧਕਾਂ ਦੇ ਵੱਲੋਂ ਜਬਰੀ ਬਾਹਰ ਕੀਤਾ ਜਾਂਦਾ ਹੈ ਤਾਂ ਉਹ ਪ੍ਰਬੰਧਕਾਂ ਤੇ ਉਂਗਲ ਚੁੱਕੀ ਜਾਂਦੀ ਹੈ ਕਿ ਉਹ ਸ਼ਰਧਾਲੂਆਂ ਦੇ ਨਾਲ ਦੁਰਵਿਹਾਰ ਜਿਹੜਾ ਜੀ ਉਹ ਕਰਦੇ ਆ। ਸਵਾਲ ਇਹ ਆ ਕਿ ਜਿਹੜੇ ਉੱਥੇ ਆ ਕੇ ਰਹਿੰਦੇ ਆ, ਆਮ ਬੰਦੇ ਨੂੰ ਉੱਥੇ ਪ੍ਰਕਰਮਾਂ 'ਚ ਕਮਰਾ ਕਿਵੇਂ ਮਿਲਦਾ? ਇਹ ਕਿਸੇ ਤੋਂ ਲੁਕਿਆ ਛਿਪਿਆ ਥੋੜ੍ਹੀ ਆ। ਉੱਥੇ ਜੋ ਕੁਛ ਜਿਹੋ ਜਿਹੇ ਲੋਕ ਜਿਹੜਾ ਜੀ ਉਹ ਆ ਕੇ ਰਹਿਣ ਲੱਗ ਗਏ ਉਹਨਾਂ ਨੂੰ ਰਹਿਣ ਦੇ ਵਾਸਤੇ ਹੱਲਾ ਸ਼ੇਰੀਆਂ ਜਿਹੜੀਆਂ ਜੀ ਉਹ ਕਿਹਨੇ ਦਿੱਤੀਆਂ? ਇਹ ਵੀ ਕਿਸੇ ਤੋਂ ਕਿਤੇ ਜਿਹੜਾ ਜੀ ਉਹ ਲੁਕਿਆ ਛਿਪਿਆ ਹੈ, ਸ਼ਾਇਦ ਜਿਹੜਾ ਜੀ ਉਹ ਨਹੀਂ। ਪਰ ਦਰਬਾਰ ਸਾਹਿਬ ਦੇ ਵਿੱਚ ਅਜਿਹੀਆਂ ਘਟਨਾਵਾਂ ਜਿਹੜੀਆਂ ਨੇ, ਚਾਹੇ ਉਹ ਜਿਹੜਾ ਜੀ ਉੱਥੋਂ ਖੋਹ ਖਵਾਈ ਆ ਅੰਮ੍ਰਿਤਸਰ ਦੇ ਵਿੱਚ, ਪੂਰੇ ਦੇ ਵਿੱਚ ਬਹੁਤ ਜ਼ਿਆਦੀ ਆ। ਦਰਬਾਰ ਸਾਹਿਬ ਸਮੂਹ ਦੇ ਵਿੱਚ ਜੇਬਾਂ ਜਿਹੜੀਆਂ ਜੀ ਉਹ ਕੱਟਣੀਆਂ, ਉਹ ਚੇਨ ਸਮੇਕਿੰਗ ਜਿਹੜੀ ਨੇੜੇ ਤੇੜੇ ਦੇ ਖੇਤਰ ਦੇ ਵਿੱਚ ਹੋਣੀ, ਉਹ ਔਰ ਹੁਣ ਇਹ ਬੱਚੇ ਚੁੱਕਣ ਵਾਲੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦੇ ਵਿੱਚ ਹੋਇਆ ਵਾਧਾ ਕਈ ਕਿਸਮ ਦੇ ਸਵਾਲ ਜਿਹੜੇ ਆ ਜੀ ਉਹ ਖੜੇ ਕਰ ਰਿਹਾ। ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਤਾਂ ਉਦੋਂ ਜਿਹੜਾ ਜੀ ਨਸ਼ੇ ਦਾ ਮੁੱਦਾ ਬਹੁਤ ਵੱਡਾ ਮੁੱਦਾ ਬਣਿਆ ਸੀਗਾ ਔਰ ਅੱਜ ਦੇ ਜਿਹੜੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਗੁਟਕਾ ਚੁੱਕ ਕੇ ਸਹੁੰ ਖਾਧੀ ਸੀਗੀ 4 ਹਫ਼ਤਿਆਂ 'ਚ ਨਸ਼ਿਆਂ ਦਾ ਲੱਕ ਤੋੜਾਂਗੇ। ਕਾਗਜ਼ੀ ਲੱਕ ਤਾਂ ਤੋੜ ਦਿੱਤਾ ਗਿਆ। ਪਿਛਲੇ ਦਿਨਾਂ ਤੋਂ ਸਰਕਾਰੀ ਦਾਅਵੇ ਇਹ ਕਹਿੰਦੇ ਰਹੇ ਕਿ ਪੰਜਾਬ ਦੇ ਵਿੱਚੋਂ 90% ਨਸ਼ਾ ਖਤਮ ਹੋ ਗਿਆ। ਜੇ 90% ਨਸ਼ਾ ਖਤਮ ਹੋ ਗਿਆ ਤੇ ਅਜੇ ਵੀ ਓਵਰਡੋਜ਼ ਦੇ ਨਾਲ 2 ਮੌਤਾਂ ਰੋਜ਼ ਕਿਉਂ ਹੋਈ ਜਾਂਦੀਆਂ ਨੇ? ਜੇ 90% ਨਸ਼ਾ ਖਤਮ ਹੋ ਗਿਆ, ਕੀ ਸਿਰਫ 10% ਨਸ਼ਾ ਜਿਹੜਾ ਜੀ ਉਹਨੂੰ ਖਤਮ ਕਰਨ ਦੇ ਵਾਸਤੇ ਮੁੱਖ ਮੰਤਰੀ ਹੋਰਾਂ ਨੇ STF ਦੇ ਮੁਖੀ ਦੇ ਨਾਲ ਮੀਟਿੰਗ ਕੀਤੀ? ਜੇ ਸਿਰਫ 10% ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਰਹਿ ਗਿਆ, ਉਹਦੇ ਕਰਕੇ ਇਹ ਕਿਹਾ ਗਿਆ ਕਿ ਇਹਦੇ ਵਿੱਚ ਪੁਲਿਸ ਵਾਲਿਆਂ ਦੀ ਜਿਹੜੀ ਸ਼ਮੂਲੀਅਤ ਆ ਉਹਨੂੰ ਵੱਖਰਿਆਂ ਕੀਤਾ ਜਾਵੇ ਔਰ ਇਹ ਛਾਣਬੀਣ ਕੀਤੀ ਜਾਵੇ ਕਿਹੜੇ ਕਿਹੜੇ ਪੁਲਿਸ ਵਾਲੇ ਜਿਹੜੇ ਨਸ਼ਾ ਵਿਕਵਾਉਣ ਦੇ ਵਿੱਚ ਸ਼ਾਮਲ ਨੇ। ਕਿਉਂਕਿ ਜਿਹੜੀ ਗਰਾਊਂਡ ਰਿਐਲਿਟੀ ਤੇ ਦਾਅਵੇ ਉਹ ਬਿਲਕੁਲ ਡਿਫਰੈਂਟ ਨੇ। ਦਾਅਵੇ ਤੇ ਹਕੀਕਤਾਂ ਵਿਚਲਾ ਵੱਡਾ ਜਿਹੜਾ ਫਰਕ ਹੈ ਉਹ ਸਰਕਾਰ ਨੂੰ ਲੋਕ ਸਭਾ ਚੋਣਾਂ ਦੇ ਦੌਰਾਨ ਇੱਕ ਵਾਰੀ ਫੇਰ ਇਸ ਮੁੱਦੇ ਦੇ ਉੱਠਣ ਕਰਕੇ ਚੇਤਾ ਆਇਆ। ਹੁਣ ਮੁੱਖ ਮੰਤਰੀ ਹੋਰਾਂ ਨੇ ਜਿਹੜੇ ਸੂਬੇ ਦੇ ਵਿੱਚ ਪਸਰੇ ਨਸ਼ਿਆਂ ਦੇ ਪ੍ਰਕੋਪ ਦੇ ਉੱਤੇ ਇੱਕ ਵਾਰੀ ਫੇਰ ਚਿੰਤਾ ਜਿਹੜੀ ਹੈ ਜੀ ਉਹ ਜਤਾ ਰਹੇ ਆ ਔਰ ਪਿਛਲੇ ਦਿਨਾਂ ਤੋਂ ਜਿਹੜੇ ਜੀ ਉਹ ਲੜੀਵਾਰ ਕਦਮ ਚੁੱਕੇ ਜਾ ਰਹੇ ਆ ਪਰ ਕਾਗਜ਼ੀ ਕਦਮ ਹੈ ਜੀ। ਰਿਐਲਿਟੀ ਦੇ ਵਿੱਚ ਇਹ ਕਾਗਜ਼ੀ ਕਦਮ ਹੈ। ਮੁੱਖ ਮੰਤਰੀ ਹੋਰਾਂ ਨੇ ਇਹਦੇ ਤਹਿਤ NDPS ਐਕਟ 1985 ਦੇ ਤਹਿਤ ਸਰਕਾਰੀ ਮੁਲਾਜ਼ਮਾਂ ਤੇ ਸੂਹ ਦੇਣ ਵਾਲਿਆਂ ਲਈ ਪੁਰਸਕਾਰ ਨੀਤੀ ਤਿਆਰ ਕੀਤੀ ਹੈ। ਇਹਦਾ ਉਦੇਸ਼ ਨਸ਼ਿਆਂ ਦੇ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਬਣਾਉਣਾ ਹੈ।
ਇਹਦੀ ਪ੍ਰਗਤੀ ਦੇ ਉੱਤੇ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਨਿੱਜੀ ਤੌਰ ਤੇ ਨਿਗਰਾਨੀ ਜਿਹੜੀ ਇਹਦੀ ਉਹ ਰੱਖੀ ਜਾ ਰਹੀ ਆ। ਇਹਦੇ ਤਹਿਤ ਨਵੇਂ ਗਠਿਤ ਕੀਤੇ ਗਏ ਸਲਾਹਕਾਰੀ ਗਰੁੱਪ ਜਿਹੜਾ ਦੀ ਉਹਦੀ ਜਿਹੜਾ ਉਹ ਮੁਖੀ ਬਣੇ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ 17 ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਦੌਰਾਨ ਜਿਹੜੀ ਸਹੁੰ ਖਾਧੀ ਸੀ ਉਹ ਇੱਕ ਵਾਰੀ ਫੇਰ ਚਰਚਿਤ ਜਿਹੜੀ ਦੀ ਹੋਈ ਲੋਕ ਸਭਾ ਚੋਣਾਂ ਦੇ ਦੌਰਾਨ। ਅੱਗੋਂ ਜਿਹੜਾ ਦੀ ਉਹਨਾਂ ਨੂੰ ਫਿਕਰ ਇਸ ਗੱਲ ਦਾ ਸਤਾ ਰਿਹਾ ਕਿ ਇਹ ਗਾਂਹ ਵੀ ਅੱਗੋਂ ਜਿਹੜਾ ਦੀ ਚਰਚਾ ਦਾ ਵਿਸ਼ਾ ਜਿਹੜੀ ਉਹ ਬਣੂਗੀ। ਚੋਣਾਂ ਦੇ ਦੌਰਾਨ ਕਈ ਥਾਈਂ ਲੋਕਾਂ ਨੇ ਸ਼ਰੇਆਮ ਵਿਕ ਰਹੇ ਨਸ਼ਿਆਂ ਦੀਆਂ ਵੀਡੀਓ ਵਾਇਰਲ ਕਰਕੇ ਸਰਕਾਰ ਨੂੰ ਠਿੱਠ ਕੀਤਾ। ਇਹਦੇ ਤੋਂ ਪ੍ਰਭਾਵ ਇਹ ਵੀ ਗਿਆ ਕਿ ਜੇ ਆਮ ਲੋਕਾਂ ਨੂੰ ਨਸ਼ਾ ਸਪਲਾਈ ਕਰਨ ਵਾਲਿਆਂ ਬਾਰੇ ਪਤਾ ਹੈ ਤਾਂ ਫਿਰ ਪੁਲਿਸ ਕਿਹੜੀ ਦੁਨੀਆ 'ਚ ਰਹਿ ਰਹੀ ਆ। ਸਰਕਾਰ ਨੂੰ ਖੁਫੀਆ ਏਜੰਸੀਆਂ ਤੋਂ ਵੀ ਨਸ਼ਿਆਂ ਦੇ ਬਾਰੇ ਜ਼ਮੀਨੀ ਹਕੀਕਤਾਂ ਦਾ ਪਤਾ ਲੱਗਿਆ, ਜਿਹਦੇ ਕਰਕੇ ਹੁਣ ਫੇਰ ਕਾਗਜ਼ੀ ਕਾਰਵਾਈਆਂ ਜਿਹੜੀਆਂ ਦੀ ਉਹ ਕੀਤੀਆਂ ਜਾ ਰਹੀਆਂ ਨੇ। ਔਰ ਇਹਨਾਂ ਕਾਗਜ਼ੀ ਕਾਰਵਾਈਆਂ ਦੇ ਵਿੱਚ ਜਿਹੜਾ ਦੀ ਉਹ ਪੁਲਿਸ ਵਿਭਾਗ ਨੂੰ ਨੀਤੀ ਦਾ ਖਰੜਾ ਤਿਆਰ ਕਰਨ ਲਈ ਕਿਹਾ ਗਿਆ। ਇਹਦੇ 'ਚ ਨਸ਼ਿਆਂ ਦੇ ਨਾਲ ਇਹਨਾਂ ਨੂੰ ਖਤਮ ਕਰਕੇ ਪਾਰਦਰਸ਼ੀ ਤਰੀਕੇ ਦੇ ਨਾਲ NDPS ਐਕਟ ਹੇਠ ਕੈਸ਼ ਪੁਰਸਕਾਰ ਦੇਣ ਦੀ ਵਿਵਸਥਾ ਕਰਨ ਲਈ ਕਿਹਾ ਗਿਆ। ਇਸੇ ਨੀਤੀ ਦੇ ਤਹਿਤ ਸੂਚਨਾ ਦੇਣ ਵਾਲੇ ਬੰਦਿਆਂ ਜਿਨ੍ਹਾਂ ਦੀ ਸੂਚਨਾ ਦੇ ਆਧਾਰ ਤੇ ਨਸ਼ੇ ਫੜੇ ਗਏ ਹੋਣ ਨੂੰ ਪੁਰਸਕਾਰ ਜਿਹੜਾ ਦੇਣ ਦੀ ਨੀਤੀ ਬਣਾਈ ਗਈ ਆ। ਡਰੱਗ ਮਾਫੀਆ ਦੀਆਂ ਗੈਰ ਕਾਨੂੰਨੀ ਜਾਇਦਾਦਾਂ ਜ਼ਬਤ ਕਰਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਕਾਰੀਆਂ ਨੂੰ ਪੁਰਸਕਾਰ ਦੇਣ ਦੀ ਨੀਤੀ ਜਿਹੜੀ ਇਹਦੀ ਉਹ ਘੜੀ ਗਈ ਆ। ਇਸ ਨੀਤੀ ਦੇ ਤਹਿਤ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਦੇ ਅਧਿਕਾਰੀ ਤੇ ਕਰਮਚਾਰੀ ਜਿਹੜੇ ਚੈਪਟਰ 5A ਦੇ ਹੇਠ ਗੈਰ ਕਾਨੂੰਨੀ ਜਿਹੜੀਆਂ ਪ੍ਰਾਪਤ ਕੀਤੀਆਂ ਜਾਇਦਾਦਾਂ ਨੂੰ ਜ਼ਬਤ ਕਰਾਉਣ ਲਈ ਸਫਲਤਾ ਪੂਰਵਕ ਮੁਕੱਦਮਾ ਚਲਾਉਣ ਨੂੰ ਯਕੀਨੀ ਬਣਾਉਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੁਝ ਰਿਪੋਰਟਾਂ ਪਈਆਂ ਨੇ। ਇਹਦੇ ਵਿੱਚ ਇੱਕ ਰਿਪੋਰਟ ਜਿਹੜੀ DGP ਸਿਧਾਰਥ ਚਟੋਪਾਧਿਆਏ ਹੋਰਾਂ ਦੀ ਆ, ਜਿਹੜੀ SIT ਪੰਜਾਬ ਹਰਿਆਣਾ ਹਾਈ ਕੋਰਟ ਨੇ ਬਣਾਈ ਸੀ। ਜਿਹੜੇ STF ਦੀ ਡਿਊਟੀ ਲਾਈ ਗਈ ਆ, ਜੇ ਉਹ ਰਿਪੋਰਟ ਖੁਲਵਾ ਲਈ ਜਾਵੇ ਕਿ STF ਦੀ ਡਿਊਟੀ ਦੀ ਜ਼ਰੂਰਤ ਨਹੀਂ ਪੈਣੀ, ਕਿਉਂਕਿ ਉਹਦੇ ਵਿੱਚ ਸਾਰਾ ਕੁਝ ਸਿਧਾਰਥ ਚਟੋਪਾਧਿਆਏ ਹੋਰਾਂ ਨੇ ਦੱਸਿਆ ਕੌਣ ਜਿਹੜੀਆਂ ਦੀ ਉਹ ਕਾਲੀਆਂ ਭੇਡਾਂ ਇਹਦੇ ਵਿੱਚ ਸ਼ਾਮਲ ਨੇ। ਇੱਕ ਰਿਪੋਰਟ ਇੱਥੇ STF ਦੇ ਪਹਿਲੇ ਲਾਏ ਗਏ ਮੁਖੀ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੀ ਵੀ ਪਈ ਆ, ਜਿਨ੍ਹਾਂ ਨੇ ਜਦੋਂ ਕੰਮ ਸ਼ੁਰੂ ਕੀਤਾ ਸੀਗਾ ਉਸ ਟਾਈਮ ਇੱਕ ਆਸ ਬੱਝੀ ਸੀਗੀ ਕਿ ਪੰਜਾਬ ਦੇ ਵਿੱਚ ਕੁਝ ਹੋ ਸਕਦਾ। ਬਾਅਦ ਦੇ ਵਿੱਚ ਜਿਹੜਾ ਦੀ ਸਭ ਨੂੰ ਪਤਾ ਹੈ ਕਿ ਹਰਪ੍ਰੀਤ ਸਿੰਘ ਸਿੱਧੂ ਹੋਰੀ ਹੀ ਪਾਸੇ ਕਰ ਦਿੱਤੇ ਗਏ। ਇਦੋਂ ਪਹਿਲਾਂ ਕਿ ਨਸ਼ਾ ਵੇਚਣ ਵਾਲੇ ਅਫਸਰਾਂ ਨੂੰ ਹਰਪ੍ਰੀਤ ਸਿੰਘ ਸਿੱਧੂ ਹੋਰੀ ਪਾਸੇ ਕਰਦੇ, ਉਹ ਰਿਪੋਰਟ ਵੀ ਪਈ ਹੈ, ਉਹ ਵੀ ਨਹੀਂ ਖੁੱਲੀ ਅਜੇ ਤੱਕ। ਇੱਕ ਰਿਪੋਰਟ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਨਿਰੰਜਨ ਸਿੰਘ ਹੋਰਾਂ ਦੇ ਵੱਲੋਂ ਲਿਫਾਫਾਬੰਦ ਜਿਹੜੀ ਵੀ ਦਿੱਤੀ ਗਈ ਆ, ਉਹ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਈ ਆ। ਇਹ 3 ਰਿਪੋਰਟਾਂ ਨੇ ਜਿਨ੍ਹਾਂ ਨੂੰ ਖੋਲਣ ਦਾ ਨਾਂ ਜਿਹੜਾ ਦੀ ਉਹ ਨਹੀਂ ਲਿਆ ਜਾ ਰਿਹਾ। ਖੋਲ ਲਈਆਂ ਜਾਣ ਤੇ ਬਹੁਤ ਕੁਛ ਇਹਦੇ ਵਿੱਚੋਂ ਜਿਹੜਾ ਦੀ ਉਹ ਨਿਕਲ ਕੇ ਸਾਹਮਣੇ ਆ ਸਕਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਹੋਣਾ ਸਣੇ ਕੁਝ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਫੇਰ ਬਦਲ ਦੀ ਕਾਰਵਾਈ ਸੰਬੰਧੀ ਨਵਜੋਤ ਸਿੰਘ ਸਿੱਧੂ ਹੋਰੀ ਇਸ ਵੇਲੇ ਦਿੱਲੀ ਬੈਠੇ ਆ। ਉਹਨਾਂ ਦੀ ਰਾਹੁਲ ਗਾਂਧੀ ਹੋਰਾਂ ਦੇ ਨਾਲ ਮੁਲਾਕਾਤ ਦੇ ਉੱਤੇ ਬਹੁਤੀਆਂ ਨਜ਼ਰਾਂ ਜਿਹੜੀਆਂ ਦੀ ਉਹ ਲੱਗੀਆਂ ਹੋਈਆਂ ਨੇ ਕਿ ਉਹ ਕੀ ਐਕਸ਼ਨ ਜਿਹੜਾ ਜੀ ਉਹ ਲੈਂਦੇ ਆ, ਕੀ ਉਹ ਆ ਕੇ ਆਪਣਾ ਮੰਤਰਾਲਾ ਜਿਹੜਾ ਉਹਨਾਂ ਨੂੰ ਨਵਾਂ ਦਿੱਤਾ ਗਿਆ ਉਹ ਸੰਭਾਲਦੇ ਆ ਜਾਂ ਨਹੀਂ, ਅਸਤੀਫਾ ਦਿੰਦੇ ਆ, ਕੀ ਕਰਦੇ ਆ, ਇਹ ਬੜਾ ਅਹਿਮ ਹੋਊਗਾ। ਉਹ ਆਪਣੀ ਜਗ੍ਹਾ ਦੇ ਉੱਤੇ ਆ। ਦੂਜੇ ਪਾਸੇ ਕੈਬਨਿਟ ਮੰਤਰੀ OP ਸੋਨੀ ਹੋਰੀ ਵੀ ਨਾ ਖੁਸ਼ ਨਜ਼ਰ ਆ ਰਹੇ ਆ ਕਿ ਉਹਨਾਂ ਦਾ ਮਹਿਕਮਾ ਕਿਉਂ ਤਬਦੀਲ ਕਰ ਦਿੱਤਾ ਗਿਆ। ਉਹਨਾਂ ਨੇ ਇੱਥੇ ਲੁਧਿਆਣੇ ਦੇ ਵਿੱਚ ਸੀਗੇ, ਇੱਥੇ ਗੱਲਬਾਤ ਕਰਦੇ ਆ ਜਿਹੜਾ ਦੀ ਸਿੱਖਿਆ ਮਹਿਕਮਾ ਖੁੱਸ ਜਾਣ ਦੇ ਉੱਤੇ ਸਿੱਧੇ ਜਿਹੇ ਢੰਗ ਦੇ ਨਾਲ ਨਾਰਾਜ਼ਗੀ ਪ੍ਰਗਟ ਜਿਹੜੀ ਹੈ ਜੀ ਉਹ ਕਰਤੀ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵੱਲੋਂ ਕੀਤੀ ਗਈ ਇਸ ਕਾਰਵਾਈ ਦੇ ਉੱਤੇ ਉਹ ਬਚ ਕੇ ਬੋਲਦੇ ਰਹੇ। ਅਫਸਰਸ਼ਾਹੀ ਦੇ ਉੱਤੇ ਗੁੱਸਾ ਜ਼ਰੂਰ ਕੱਢਤਾ। ਇਹ ਕਹਿਤਾ ਕਿ ਪੰਜਾਬ ਦੀ ਅਫਸਰਸ਼ਾਹੀ ਮੰਤਰੀਆਂ ਦੇ ਉੱਤੇ ਭਾਰੂ ਆ। ਇਹ ਵੀ ਕਹਿਤਾ ਕਿ ਉਹ ਨਾ ਸੁਰੇਸ਼ ਕੁਮਾਰ ਤੋਂ ਡਰਦੇ ਆ, ਕ੍ਰਿਸ਼ਨ ਕੁਮਾਰ ਤੋਂ ਡਰਦੇ ਆ। ਉਹ ਕਹਿੰਦੇ ਪ੍ਰੋਟੋਕਾਲ ਦੇ ਮੁਤਾਬਕ ਮੰਤਰੀ ਉੱਤੇ ਆ, ਇਸ ਕਰਕੇ ਮੈਂ ਤਾਂ ਕਿਸੇ ਦੀ ਖੁਸ਼ਾਮਦੀ ਜਿਹੜੀ ਹੈ ਜੀ ਉਹ ਨਹੀਂ ਕਰਨੀ। ਔਰ ਉਹਨਾਂ ਨੇ ਕਿਹਾ ਕਿ ਇਹ ਭਾਵੇਂ ਸੁਰੇਸ਼ ਕੁਮਾਰ ਹੀ ਕਿਉਂ ਨਾ ਹੋਵੇ, ਮੰਤਰੀਆਂ ਦੇ ਕੰਮਾਂ ਦੇ ਵਿੱਚ ਰੁਕਾਵਟ ਪਾਉਣ ਦੀ ਮਨਮਰਜ਼ੀ ਦੀ ਕੋਸ਼ਿਸ਼ ਉਹਨਾਂ ਕਿਹਾ ਕਿ ਇਹ ਅਫਸਰਸ਼ਾਹੀ ਕਰਦੀ ਆ, ਪਰ ਉਹਨੂੰ ਕਿਸੇ ਵੀ ਚੀਜ਼ ਉਹ ਬਰਦਾਸ਼ਤ ਨਹੀਂ ਜਿਹੜਾ ਜੀ ਉਹ ਕਰਨਗੇ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬਾਰੇ 'ਚ ਉਹਨਾਂ ਨੇ ਕਿਹਾ ਕਿ ਉਹ ਮੇਰੇ ਵੱਡੇ ਭਰਾ ਨੇ, ਮੈਂ ਉਹਨਾਂ ਦੇ ਬਾਰੇ ਕੁਛ ਨਹੀਂ ਜਿਹੜਾ ਜੀ ਉਹ ਕਹਿ ਸਕਦਾ। OP ਸੋਨੀ ਹੋਰਾਂ ਦੇ ਕੋਲੋਂ ਸਿੱਖਿਆ ਮਹਿਕਮਾ ਵਾਪਸ ਲੈ ਕੇ ਮੈਡੀਕਲ ਸਿੱਖਿਆ, ਫੂਡ ਪ੍ਰੋਸੈਸਿੰਗ ਇੰਡਸਟਰੀ ਤੇ ਫਰੀਡਮ ਫਾਈਟਰ ਵਿਭਾਗ ਜਿਹੜਾ ਜੀ ਉਹ ਦਿੱਤਾ ਗਿਆ ਸੀ, ਜਿਹੜੇ ਕਿ ਛੋਟੇ ਵਿਭਾਗ ਨੇ।
ਉਹਨਾਂ ਨੇ ਇਹ ਵੀ ਕਿਹਾ ਕਿ 1 ਸਾਲ ਦੇ ਦੌਰਾਨ ਉਹਨਾਂ ਨੇ ਵੱਡੀ ਕਾਰਗੁਜ਼ਾਰੀ ਜਿਹੜੀ ਸੀ ਉਹ ਸਿੱਖਿਆ ਵਿਭਾਗ ਦੇ ਵਿੱਚ ਜਿਹੜਾ ਦੀ ਉਹ ਕੀਤੀ। ਉਹਨਾਂ ਨੇ ਕਿਹਾ ਕਿ ਇਹ ਵੇਖਿਆ ਜਾਣਾ ਚਾਹੀਦਾ ਸੀ ਕਿ ਉਹਨਾਂ ਨੇ ਕਿੰਨੇ ਕੰਮ ਕੀਤੇ। ਜਿਹੜੇ ਸਿੱਖਿਆ ਵਿਭਾਗ ਦੇ ਵਿੱਚ ਸਕੱਤਰ ਨੇ ਕ੍ਰਿਸ਼ਨ ਕੁਮਾਰ ਹੋਰਾਂ ਨੂੰ ਬਦਲਣ ਦੇ ਵਾਸਤੇ ਉਹਨਾਂ ਦਾ ਵਿਵਾਦ ਚੱਲ ਰਿਹਾ ਸੀਗਾ। ਕ੍ਰਿਸ਼ਨ ਕੁਮਾਰ ਹੋਰਾਂ ਨੂੰ ਬਦਲਣ ਦੀ ਜਗ੍ਹਾ ਦੇ ਉੱਤੇ ਮੁੱਖ ਮੰਤਰੀ ਹੋਰਾਂ ਨੇ OP ਸੋਨੀ ਨੂੰ ਹੀ ਬਦਲਤਾ। ਸੋ ਦੇਖਦੇ ਆ ਇਹ ਜਿਹੜਾ ਵਿਵਾਦ ਸ਼ੁਰੂ ਹੋਇਆ ਮੰਤਰੀਆਂ ਦੇ ਵਿੱਚ ਜਿਹੜੇ ਇੱਧਰ ਉੱਧਰ ਕੀਤੇ ਗਏ ਆ, ਇਹ ਕਿਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾਂਦਾ। ਜਿਵੇਂ ਮੈਂ ਸਟਾਰਟਿੰਗ ਦੱਸਿਆ ਸੀਗਾ ਕਿ ਬਹੁਤੀ ਨਿਗਾਹ ਜਿਹੜੀ ਆ ਜੀ ਉਹ ਹਾਈ ਕਮਾਂਡ ਦੇ ਉੱਤੇ ਲੱਗੀ ਆ ਕਿ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਮਾਮਲੇ 'ਚ ਕੀ ਕਰਦੀ ਆ। ਜੇ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਉੱਥੋਂ ਕੋਈ ਖੈਰ ਪਈ, ਹਾਈ ਕਮਾਂਡ ਨੇ ਇਹਦੇ 'ਚ ਦਖਲ ਦਿੱਤਾ ਤੇ ਇਹ ਬਾਗੀ ਸੁਰਾਂ ਹੋਰ ਵੱਡੀਆਂ ਹੋਣਗੀਆਂ। ਜੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਉੱਥੋਂ ਕੋਈ ਜਿਹੜੀ ਆ ਜੀ ਉਹ ਪਾਵਰ ਨਾ ਮਿਲੀ ਹਾਈ ਕਮਾਂਡ ਤੋਂ ਉਹਨਾਂ ਦੇ ਵਾਸਤੇ, ਤੇ ਫਿਰ ਇਹ ਬਾਗੀ ਸੁਰਾਂ ਜਿਹੜੀਆਂ ਜੀ ਉਹ ਦਬ ਜਾਣਗੀਆਂ। ਕੀ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜਾ ਜੀ ਉਹ ਆਲ ਐਂਡ ਆਲ ਆਪਣੇ ਆਪ ਨੂੰ ਸੈੱਟ ਕਰਨਗੇ ਔਰ ਉਹਨਾਂ ਦੀ ਪਾਵਰ ਇਸੇ ਤਰੀਕੇ ਦੇ ਨਾਲ ਜਿਹੜੀ ਉਹ ਰਹੂਗੀ? ਇਹ ਸਾਰਾ ਕੁਝ ਨਿਰਭਰ ਕਰਦਾ ਹੁਣ ਹਾਈ ਕਮਾਂਡ ਦੇ ਉੱਤੇ। ਪੰਜਾਬ ਦੇ ਭਖਦੇ ਮਸਲਿਆਂ ਦੇ ਉੱਤੇ ਇੱਕ ਸੈਮੀਨਾਰ ਜਿਹੜਾ ਸੀਗਾ ਜੀ ਉਹ ਜਲੰਧਰ ਦੇ ਵਿੱਚ ਕੀਤਾ ਗਿਆ, ਜਿੱਥੇ ਕਿ ਪੰਜਾਬ ਭਰ ਦੇ ਵਿੱਚੋਂ ਪਹੁੰਚੇ ਦਾ ਬੁੱਧੀਜੀਵੀ ਵਰਗ ਸੀਗਾ ਜੀ, ਉਹਨਾਂ ਨੇ ਪੰਜਾਬ ਦੇ ਪਾਣੀ ਦੇ ਉੱਤੇ ਜਿਹੜਾ ਇੱਕ ਤਾਂ ਧਰਤੀ ਹੇਠਲਾ ਪਾਣੀ ਜਿਹੜਾ ਦੀ ਮੁੱਕ ਰਿਹਾ ਉਹਦੇ ਉੱਤੇ ਵੱਡੀ ਚਿੰਤਾ ਪ੍ਰਗਟ ਕੀਤੀ। ਜਿਹੜਾ ਗੰਦਾ ਪਾਣੀ ਪਾਇਆ ਜਾ ਰਿਹਾ ਦਰਿਆਵਾਂ ਦੇ ਵਿੱਚ ਉਹਦੇ ਉੱਤੇ ਵੱਡੀ ਚਿੰਤਾ ਜਿਹੜੀ ਜੀ ਉਹ ਪ੍ਰਗਟ ਕੀਤੀ। ਇਹ ਕਿਹਾ ਕਿ ਸਰਕਾਰਾਂ ਦੀ ਨਾ ਅਹਿਲੀਅਤ, ਲੋਕਾਂ ਦੇ ਗੈਰ ਜ਼ਿੰਮੇਵਾਰਾਨਾ ਵਤੀਰਾ ਜਿਹੜਾ ਜੀ ਇੱਕ ਤਾਂ ਉਹ ਧਰਤੀ ਹੇਠਲਾ ਪਾਣੀ ਖਤਮ ਕਰ ਰਿਹਾ, ਦੂਜਾ ਜਿਹੜੇ ਕੁਦਰਤੀ ਸੋਮੇ ਦਰਿਆ ਨੇ ਉਹਨਾਂ ਦੇ ਵਿੱਚ ਸ਼ਹਿਰਾਂ ਦਾ ਇੰਡਸਟਰੀ ਦਾ ਗੰਦਾ ਪਾਣੀ ਸੁੱਟ ਕੇ ਉਹਨਾਂ ਨੂੰ ਪਲੀਤ ਕੀਤਾ ਜਾ ਰਿਹਾ। ਇਹ ਵੀ ਬਾਰ-ਬਾਰ ਜਿਹੜੀ ਦੀ ਗੱਲ ਚੱਲੀ ਕਿ ਜਿਹੜੀਆਂ ਕੀਟਨਾਸ਼ਕ ਦਵਾਈਆਂ ਤੇ ਰਸਾਇਣਕ ਖਾਦਾਂ ਦੇ ਮਾਰੂ ਪ੍ਰਭਾਵ ਜਿਹੜਾ ਉਹ ਵੇਖਣ ਨੂੰ ਮਿਲ ਰਹੇ ਆ। ਬਹੁਤੇ ਜਿਹੜੇ ਪਹੁੰਚੇ ਬੁਲਾਰੇ ਸੀ ਉਹਨਾਂ ਨੇ ਇਹ ਗੱਲ ਆਖੀ ਕਿ ਕੁਦਰਤੀ ਖੇਤੀ ਵੱਲ ਨੂੰ ਲੋਕਾਂ ਨੂੰ ਪਰਤਣਾ ਪਊਗਾ। ਇਹ ਵੀ ਕਿਹਾ ਕਿ ਲੋਕ ਕਿਉਂ ਮੰਗ ਕਰਦੇ ਆ ਕਿ ਕੈਂਸਰ ਦੇ ਹਸਪਤਾਲ ਜਿਹੜੇ ਆ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਬਣਾਏ ਜਾਣ, ਜਦੋਂ ਕਿ ਕੈਂਸਰ ਦੀਆਂ ਫੈਕਟਰੀਆਂ ਜਿਹੜੇ ਨਦੀਆਂ ਨਾਲੇ ਨੇ ਇਹਨਾਂ ਦੀ ਸਫਾਈ ਵੱਲ ਕੋਈ ਧਿਆਨ ਜਿਹੜਾ ਜੀ ਉਹ ਨਹੀਂ ਦਿੱਤਾ ਜਾ ਰਿਹਾ। ਗੁਰੂ ਨਾਨਕ ਸਾਹਿਬ ਦੇ ਆਲੇ ਗੁਰਪੁਰਬ ਦੇ ਮੌਕੇ ਦੇ ਉੱਤੇ ਵਾਤਾਵਰਨ ਦੀ ਰਾਖੀ ਵਜੋਂ ਇਹਨੂੰ ਮਨਾਉਣ ਦੇ ਗੱਲ ਵੀ ਜਿਹੜੀ ਜੀ ਉਹ ਆਖੀ ਗਈ। ਇਹ ਵੀ ਆਖਿਆ ਗਿਆ ਕਿ ਹਰ ਜਿਹੜਾ ਬੰਦਾ ਆ ਉਹ ਘੱਟੋ ਘੱਟ 5 ਬੂਟੇ ਲਾਵੇ ਤੇ ਇਹਨਾਂ ਬੂਟਿਆਂ ਨੂੰ ਪਾਲੇ ਜੇ ਵਾਤਾਵਰਨ ਜਿਹੜਾ ਜੀ ਉਹ ਬਚਾਉਣਾ। ਹੁਣ ਇਸ ਵਾਤਾਵਰਨ ਦੇ ਬਾਰੇ ਦੇ ਵਿੱਚ ਜਿੰਨੀ ਫਿਕਰਮੰਦੀ ਜੀ ਇਹਦੇ ਵਿੱਚ ਜ਼ਾਹਰ ਕੀਤੀ ਗਈ ਆ, ਉਹਦੇ ਉੱਤੇ ਕਿੰਨਾ ਕੁ ਜਿਹੜਾ ਦੀ ਲੋਕ ਸੁਚੇਤ ਹੁੰਦੇ ਆ, ਕਿਉਂਕਿ ਲੋਕ ਸੁਚੇਤ ਨਹੀਂ ਹੈਗੇ ਪੰਜਾਬ ਦੇ, ਔਰ ਨਾ ਇਹ ਲੋਕ ਜਿਹੜਾ ਜੀ ਉਹ ਸੁਣਨ ਦੇ ਵਾਸਤੇ ਕੁਝ ਤਿਆਰ ਨੇ। ਜੇ ਕਿਸੇ ਨੂੰ ਰੋਕਦੇ ਹੋ ਤਾਂ ਉਹ ਕਹਿੰਦਾ ਜਿੰਨਾ ਚਿਰ ਹੈਗਾ ਉਹਨਾਂ ਚਿਰ ਵਰਤ ਲਓ, ਪਾਣੀ ਦੇਖੀ ਜਾਊਗੀ ਬਾਅਦ ਦੇ ਵਿੱਚ ਕੀ ਹੁੰਦਾ। ਅਜਿਹੀ ਜਿਹੜੀ ਸੋਚ ਹੈ, ਅਜਿਹੀ ਪ੍ਰਵਿਰਤੀ ਜਿਹੜੀ ਆ ਜੀ ਉਹ ਪੰਜਾਬ ਦੇ ਲੋਕਾਂ ਦੀ ਹੋਈ ਪਈ ਆ। ਜੇ ਇਹ ਵਾਤਾਵਰਨ ਦੇ ਵਿੱਚ ਤਬਦੀਲੀ ਆ ਰਹੀ ਹੈ ਤੇ ਵਾਤਾਵਰਨ ਦੀ ਵੀ ਜਾਂਦੇ ਜਾਂਦੇ ਗੱਲ ਜਿਹੜੀ ਜੀ ਲਾਸਟ ਦੇ ਵਿੱਚ ਕਰ ਲਈਏ ਕਿ ਇਸ ਵੇਲੇ ਪੰਜਾਬ ਦੇ ਵਿੱਚ, ਪੰਜਾਬ ਤੇ ਹਰਿਆਣਾ ਦੇ ਵਿੱਚ ਤਾਪਮਾਨ ਜਿਹੜਾ ਉਹ 45 ਡਿਗਰੀ ਨੂੰ ਕ੍ਰਾਸ ਕਰ ਗਿਆ ਹੈ। ਹਰਿਆਣੇ ਦਾ ਨਰਨੌਲ ਜਿਹੜਾ 47 ਡਿਗਰੀ ਸੈਲਸੀਅਸ ਇੱਥੇ ਜਿਹੜਾ ਦੀ ਕੱਲ ਰਿਹਾ, ਸਭ ਤੋਂ ਵੱਧ ਗਰਮ ਰਿਹਾ। ਹਿਸਾਰ ਦੇ ਵਿੱਚ 45.9 ਜਿਹੜਾ ਸੀਗਾ ਇਹ ਤਾਪਮਾਨ ਦਰਜ ਕੀਤਾ ਗਿਆ। ਅੰਮ੍ਰਿਤਸਰ ਤੇ ਲੁਧਿਆਣਾ ਦੇ ਵਿੱਚ ਤਾਪਮਾਨ 44 ਡਿਗਰੀ, ਜਦੋਂ ਕਿ ਪਟਿਆਲਾ ਦੇ ਵਿੱਚ 44.4 ਡਿਗਰੀ ਸੈਲਸੀਅਸ ਜਿਹੜਾ ਦੀ ਉਹ ਦਰਜ ਹੋਇਆ। ਚੰਡੀਗੜ੍ਹ ਦੇ ਵਿੱਚ ਤਾਪਮਾਨ ਜਿਹੜਾ ਸੀ ਉਹ 42 ਡਿਗਰੀ ਦੇ ਕਰੀਬ ਜਿਹੜਾ ਦੀ ਉਹ ਦਰਜ ਕੀਤਾ ਗਿਆ। ਅਗਲੇ ਕੁਝ ਦਿਨਾਂ ਦੇ ਦੌਰਾਨ ਮੌਸਮ ਵਿਭਾਗ ਦੇ ਅਨੁਸਾਰ ਲੂ ਤੋਂ ਅਜੇ ਕੋਈ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਨਹੀਂ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਸ਼ਨੀਚਰਵਾਰ ਨੂੰ ਕੁਝ ਥਾਵਾਂ ਦੇ ਉੱਤੇ ਥੋੜ੍ਹੀ ਬਹੁਤੀ ਜਿਹੜੀ ਬੂੰਦਾਬਾਂਦੀ ਹੋਈ ਸੀ, ਪਰ ਉਹਦੇ ਨਾਲ ਮੌਸਮ ਦੇ ਵਿੱਚ ਕਿਸੇ ਕਿਸਮ ਦਾ ਕੋਈ ਜਿਹੜਾ ਜੀ ਉਹ ਫਰਕ ਨਹੀਂ ਪਿਆ। ਬਹੁਤ ਧੰਨਵਾਦ ਦਿਲਪ੍ਰੀਤ, ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਬਲਤੇਜ ਮੈਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਇਹ ਸਨ ਬਲਤੇਜ ਬੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ, ਤੇ ਅਸੀਂ ਇੱਦਾਂ ਹੀ ਇਜਾਜ਼ਤ ਲੈਂਦੇ ਹਾਂ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।